ਲਓ ਜੀ, ਪੰਜਾਬੀ ਬ੍ਰਾਂਚ ਦੇ ਨਾਲ ਫਿਰ ਹਾਜ਼ਰ ਹਾਂ ਤੁਹਾਡੀ ਖਿਦਮਤ ਵਿੱਚ। ਤੇ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ, ਗੁੱਡ ਮਾਰਨਿੰਗ, ਸਲਾਮ। ਤੇ ਅੱਜ ਅਸੀਂ ਗੱਲ ਕਰਾਂਗੇ ਪਾਕਿਸਤਾਨ ਦੇ ਸਭ ਤੋਂ ਵੱਡੇ ਲੀਡਰ, ਪੀਟੀਆਈ ਵਾਲੇ ਮਾਈਂਡ ਨਾ ਕਰਨ, ਮੈਂ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਗੱਲ ਕਰਨ ਲੱਗਿਆ। ਉਹਨਾਂ 'ਤੇ ਅਸੀਂ ਗੱਲ ਕਰਨੀ ਹੈ। ਬੇਸ਼ੱਕ ਤੁਸੀਂ ਉਹਨਾਂ ਨੂੰ ਵੱਡੇ ਮੰਨੋ ਜਾਂ ਨਾ ਮੰਨੋ, ਲੇਕਿਨ ਹੈ ਤੇ ਹੈ ਵੱਡੇ ਹੀ ਨੇ। ਉਹਨਾਂ ਦੀ ਜਿਹੜੀ 3 ਵਾਰੀ ਪ੍ਰਾਈਮ ਮਿਨਿਸਟਰ ਰਹੇ, 3 ਵਾਰੀ ਹਕੂਮਤਾਂ ਉਹਨਾਂ ਦੀਆਂ ਖ਼ਤਮ ਹੋਈਆਂ, 3 ਵਾਰੀ ਉਹ ਸਟੈਬਲਿਸ਼ਮੈਂਟ ਨਾਲ ਲੜੇ, 3 ਵਾਰੀ ਉਹਨਾਂ ਨੇ ਇੰਡੀਆ ਦੇ ਨਾਲ ਤਾਲੁਕਾਤ ਠੀਕ ਕਰਨ ਦੀ ਕੋਸ਼ਿਸ਼ ਕੀਤੀ, 2 ਵਾਰੀ ਉਹਨਾਂ ਨੇ ਜਿਹੜਾ ਹੈ ਨਾ ਮੁਜਾਹਿਦੀਨ ਅਫਗਾਨਿਸਤਾਨ ਉੱਥੇ ਮਾਮਲਾ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਖਾਨੇ ਕਾਬੇ ਵੀ ਲੈ ਕੇ ਗਏ। ਇੰਨਾ ਕੁਝ ਕੀਤਾ ਤੇ ਇੰਨੇ ਵੱਡੇ ਸਾਡੇ ਲੀਡਰ ਅੱਜ ਕੱਲ੍ਹ ਲੱਗੀ ਆ ਉਹਨਾਂ ਨੂੰ ਚੁੱਪ। ਤੇ ਚੌਧਰੀ ਸਾਹਿਬ ਨੇ ਸਾਡੇ ਨਾਲ, ਤੇ ਚੌਧਰੀ ਸਾਹਿਬ ਨੂੰ ਪੁੱਛਦੇ ਆ ਕਿ ਮੀਆਂ ਸਾਹਿਬ ਬੋਲਦੇ ਕਿਉਂ ਨਹੀਂ। ਚੌਧਰੀ ਸਾਹਿਬ। ਹਾਂਜੀ, ਹਲੇ ਤੱਕ ਤੇ ਚੁੱਪ ਦਾ ਰੋਜ਼ਾ ਹੀ ਆ ਤੇ ਟੁੱਟਿਆ ਤਾਂ ਕੋਈ ਨਹੀਂ ਰਾਣਾ ਸਾਹਿਬ। ਅੱਛਾ। ਤੇ ਮੀਆਂ ਸਾਹਿਬ 27ਵੀਂ ਤਰਮੀਮ 'ਚ ਵੋਟ ਵੀ ਪਾਉਣ ਆਏ ਸੀ ਨੈਸ਼ਨਲ ਅਸੈਂਬਲੀ 'ਚ, ਉੱਥੇ ਵੀ ਨਹੀਂ ਤੇ ਬੋਲੇ? ਉੱਥੇ ਵੀ ਅੱਲਾ ਦੀ ਮਿਹਰਬਾਨੀ ਨਾਲ ਲਫ਼ਜ਼ ਉਹਨਾਂ ਨੇ ਇੱਕ ਵੀ ਨਹੀਂ ਬੋਲੇ। ਓਏ ਹੋਏ। ਤੇ ਹੁਣ ਅੱਛਾ, ਜਿਹੜੇ ਇਹਨਾਂ ਦੇ ਹੁਣ ਨੂਨ ਲੀਗ ਦੇ ਜਿਹੜੇ ਹੈ ਨਾ, ਇਹਨਾਂ ਨੂੰ ਪਸੰਦ ਕਰਨ ਵਾਲੇ ਲੋਕ, ਤੇ ਇਹਨਾਂ ਦੇ ਜਿਹਨਾਂ ਨੂੰ ਅਸੀਂ ਫੈਨ ਕਹਿੰਦੇ ਆ, ਹਾਂ। ਉਹ ਹੋਰ ਤੇ ਹੁਣ ਚੂੰਕਿ ਮੀਆਂ ਸਾਹਿਬ ਬੋਲਦੇ ਨਹੀਂ, ਗੱਲ ਤੇ ਕਰਦੇ ਕੋਈ ਨਹੀਂ ਉਹ, ਤੇ ਉਹ ਫਿਰ ਉਹਨਾਂ ਦੇ ਬਾਰੇ 'ਚ ਕੀ ਅੱਗੇ ਮਜ਼ੀਦ ਤਬਸਰਾ ਕਰਨ। ਉਹ ਹੁਣ ਬਸ ਉਹਨਾਂ ਦੀ ਇਹੀ ਗੱਲਾਂ ਰਹਿ ਗਈਆਂ ਜੀ ਕਿ ਮੀਆਂ ਸਾਹਿਬ ਨੇ ਫਲਾਣੇ ਬੰਦੇ ਨਾਲ ਸਲਾਮ ਲੈ ਲਿਆ ਤੇ ਫਲਾਣੇ ਬੰਦੇ ਨਾਲ ਸਲਾਮ ਨਹੀਂ ਲਿਆ, ਤੇ ਫਲਾਣੇ ਬੜੀ ਜੀ ਮੀਆਂ ਸਾਹਿਬ ਬੜੇ ਰਵਾਇਤ ਚੌਧਰੀ ਸਾਹਿਬ ਇਹ ਇਸਲਾਮ ਦਾ ਜਵਾਬ ਦਿੰਦੇ ਨੇ ਮੀਆਂ ਸਾਹਿਬ ਕਿ ਨਹੀਂ? ਨਹੀਂ, ਹੱਥ ਤੇ ਮਿਲਾਉਂਦੇ ਨੇ ਸੰਭੀ ਉਹਨਾਂ ਨੇ। ਇਹਨੇ ਮੂੰਹ ਖੋਲਦੇ ਨੇ ਜਵਾਬ ਦੇਣ ਵਾਸਤੇ? ਮੇਰਾ ਖਿਆਲ ਮੂੰਹ ਕੋਈ ਨਹੀਂ ਖੋਲਦੇ, ਬਸ ਜਰਾ ਥੋੜਾ ਚਿਹਰੇ ਦੇ ਨਾਲ ਆਪਣੇ ਜਿਹੜੇ ਨਾ ਉਹ ਹਾਂ, ਇਸ਼ਾਰੇ ਦੇ ਨਾਲ ਹੀ ਕਰਦੇ ਜਵਾਬ ਨੇ। ਦੇ ਦਿੰਦੇ ਨੇ। ਹਾਂ, ਲੇਕਿਨ ਇੱਕ ਹੱਥ ਨਾਲ ਸਲਾਮ ਲੈਂਦੇ ਨੇ। ਤੇ ਇਸਲਾਮ ਦਾ ਤਯਮਮ ਕਰਦੇ ਨੇ। ਹਾਂ, ਅਸੈਂਬਲੀ ਉਹਨਾਂ ਨੇ ਉਦਣ ਆਏ ਤੇ ਉਦਣ ਵੀ ਉਹਨਾਂ ਨੇ ਕਾਲਾ ਕੋਟ ਤੇ ਜਿਹੜਾ ਨੇਵੀ ਬਲੂ ਸ਼ਲਵਾਰ ਕਮੀਜ਼ ਪਾਇਆ ਹੋਇਆ ਸੀ, ਤੇ ਆਪਣਾ ਮਫਰਲ ਜਿਹੜਾ ਕਾਲਾ ਉਹਨਾਂ ਦਾ ਕੋਟ ਬੜਾ। ਕਿਸ ਨੂੰ ਵਿਖਾਣ ਲਿਆਏ ਸਨ? ਪੀਪਲਸ ਪਾਰਟੀ ਵਾਲਿਆਂ ਨੂੰ, ਜ਼ਰਦਾਰੀ ਨੂੰ? ਨਹੀਂ, ਇੱਕ ਮੇਰਾ ਇੱਕ ਵਾਰੀ ਉਹ ਕੋਰਟ 'ਚ ਵੀ ਗਏ ਸਨ, ਆਲਾ ਕੋਟ ਹਾਂ, ਪਾ ਉਹ ਕੇ। ਵੀ ਪਾ ਕੇ ਗਏ ਸੀ, ਤੇ ਹੁਣ ਮੈਨੂੰ ਲੱਗਦਾ ਉਹ ਜੱਜਾਂ ਨੂੰ ਦਿਖਾਉਣ ਆਏ ਸੀ। ਅੱਛਾ। ਹਾਂਜੀ, ਕਿ ਤੇ ਮੈਂ- ਤੁਹਾਡਾ ਲਾਤਾ ਤੇ ਅਸੀਂ ਆਪਣਾ ਹੁਣ ਅਸੀਂ ਪਾ ਪਾ ਲਿਆ। ਲਿਆ ਸ਼ਰਟ। ਵਾਹ ਜੀ ਵਾਹ। ਤੇ ਉਹ ਉੱਥੇ ਬੋਲੇ ਕੋਈ ਨਹੀਂ ਰਾਣਾ ਸਾਹਿਬ। ਅੱਛਾ। ਹਾਂ, ਬੋਲੇ ਉੱਥੇ ਕੋਈ ਨਹੀਂ। ਉਹਨਾਂ ਨੇ ਬਲਾਵਲ ਨਾਲ ਸਲਾਮ ਲਿਆ, ਬਾਕੀ ਜਿਹੜੇ ਮੇਨ ਪਾਰਲੀਮੈਂਟ ਲੀਡਰ ਆ ਫਰੰਟ ਡੈਸਕ ਤੇ ਹੁੰਦੇ ਉਹਨਾਂ ਨਾਲ ਸਲਾਮ ਲਿਆ, ਤੇ ਬਲਾਵਲ ਦੀ ਜਿਹੜੀ ਭੈਣ ਆ MNA ਹਾਂ ਹਾਂ। ਆਸਫਾ ਹੀ ਹੈ ਨਾ? ਆਸਫਾ, ਹਾਂ, ਆਸਫਾ। ਉਹਨੂੰ ਉਹਨਾਂ ਨੇ ਪਿਆਰ ਉਹਦੇ ਸਿਰ ਤੇ ਉਹ ਹੱਥ ਰੱਖਿਆ। ਤਸਵੀਰ ਮੈਂ ਵੇਖੀ ਹੈ। ਹਾਂ, ਬਸ ਉਹ ਤਸਵੀਰਾਂ ਹੁਣ ਉਹੀ ਉਹਦੇ ਜਿਹੜੇ ਉਹਨਾਂ ਦੇ ਫੈਨ ਨੇ ਨਾ ਜਾਂ ਉਹਨਾਂ ਦੇ ਚਾਹਣੇ ਵਾਲੇ ਨੇ, ਉਹ ਆਹੀ ਤਸਵੀਰਾਂ ਸ਼ੇਅਰ ਕਰਦੇ ਨੇ। ਅੱਛਾ, ਖੁਰਸ਼ੀਦ ਸ਼ਾਹ ਵੀਲ ਚੇਅਰ ਤੇ ਆਏ ਸੀ, ਹਾਂ। ਤੇ ਮੀਆਂ ਸਾਹਿਬ ਉਹ ਆਪਣੀ ਸੀਟ ਤੋਂ ਉੱਠ ਕੇ ਉਹਨੂੰ ਸਪੈਸ਼ਲ ਉਹਨਾਂ ਨੂੰ ਮਿਲਣ ਗਏ, ਹੂੰ। ਤੇ ਬਸ ਲੋਕਾਂ ਨੇ ਉਹ ਖੁਰਸ਼ੀਦ ਸ਼ਾਹ ਵਾਲੀ ਫੋਟੋ ਕਿਸੇ ਨੇ ਪਾਤੀ, ਕਿਸੇ ਨੇ ਜੀ ਬਲਾਵਲ ਨਾਲ ਸਲਾਮ ਲਿਆ ਜੀ। ਮੀਆਂ ਸਾਹਿਬ ਬੜਾ ਰੱਖ ਰਖਾਅ ਵਾਲੇ ਨੇ, ਰਵਾਇਤ ਵਾਲੇ ਨੇ। ਇਹ ਰਾਣਾ ਸਾਹਿਬ ਦੀ ਸਿਆਸਤ 'ਚ ਵੈਸੇ ਗੱਲਾਂ ਰੈਲੀਵੈਂਟ ਹੈ ਨਾ ਜੀ, ਕਿ ਰੱਖ ਰਖਾਓ ਤੇ ਉਹ ਤੇ ਰਵਾਇਆ ਤੇ ਗੱਲ ਕਰਨੀ ਕੋਈ ਨਹੀਂ। ਉਹ ਤੇ ਹੈ ਨੇ। ਮੈਨੂੰ ਤੇ ਮੀਆਂ ਸਾਹਿਬ ਤੇ ਹੋ ਰਿਹਾ ਉਹ ਕਿਸੇ ਕੋਈ ਸਦਮੇ 'ਚ ਤੇ ਨਹੀਂ। ਮੇਰੇ ਜਿਵੇਂ ਫਿਲਮਾਂ 'ਚ ਕਹਾਣੀਆਂ 'ਚ ਹੁੰਦਾ, ਇੱਕ ਬੰਦਾ ਜਿਹੜਾ ਹੈ ਨਾ, ਉਹ ਕੋਈ ਸਦਮਾ ਉਹਨੂੰ ਬੜਾ ਸ਼ਦੀਦ ਹੁੰਦਾ ਤੇ ਯਾਦਾਸ਼ਤ ਚਲੀ ਜਾਂਦੀ, ਜਾਂ ਉਹ ਗੱਲ ਕਰਨਾ ਛੱਡ ਦਿੰਦਾ ਹੈ। ਉਹ ਗੱਲ ਸੁਣਤੇ ਰਿਹਾ ਹੁੰਦਾ, ਜਵਾਬ ਨਹੀਂ ਦਿੰਦਾ, ਝਪੀਟ ਕੇ ਰੱਖਦਾ ਮੂੰਹ ਆਪਣਾ, ਤੇ ਤਾਂ ਕਿ ਗੱਲ ਨਿਕਲ ਨਾ ਜਾਵੇ ਕੋਈ। ਉਹ ਇੱਕ ਸਦਮੇ ਦੀ ਤੇ ਟਰਾਮੇ ਦੀ ਕੈਫੀਅਤ ਹੁੰਦੀ ਚੋਈ ਸਾਹਿਬ। ਤੇ ਮੀਆਂ ਸਾਹਿਬ ਨੂੰ ਟਰਾਮਾ ਕਿਹੜੇ ਗੱਲ ਦਾ ਹੋਣਾ? ਹਾਲਾਂਕਿ ਖੁਸ਼ ਹੋਣਾ ਚਾਹੀਦਾ, ਉਹਨਾਂ ਦੀ ਧੀ ਬਣ ਗਈ ਹੈ CM, ਭਰਾ ਪ੍ਰਾਈਮ ਮਿਨਿਸਟਰ, ਚਾਰ ਉਹਨਾਂ ਦੇ ਘਿਓ 'ਚ ਨੇ। ਕਿ ਵਜ੍ਹਾ ਕੀ ਹੋ ਸਕਦੀ ਕਿ ਚੁੱਪ ਕਿਉਂ ਲੱਗ ਗਈ ਮੀਆਂ ਸਾਹਿਬ ਨੂੰ? ਉਹਨਾਂ ਸਾਹਿਬ ਡਰਾਮਾ ਵੀ ਹੈ ਉਹਨਾਂ ਨੇ। ਡਰਾਮਾ ਇਹ ਹੈ ਕਿ ਉਹ ਨਾ ਇਤਨਾ ਵੱਡਾ ਮਤਲਬ ਪਾਪੂਲਰ ਲੀਡਰ ਜਿਹੜਾ 3 ਦਫਾ ਪ੍ਰਾਈਮ ਮਿਨਿਸਟਰ ਰਿਹਾ, ਹਾਂ। ਤੇ ਹੁਣ ਉਹ ਸੀਟ ਆਪਣੀ ਵੀ ਜਿੱਤ ਨਹੀਂ ਸਕਦਾ। ਉਹ ਇਹ ਡਰਾਮਾ ਉਹਨਾਂ ਨੂੰ ਹੈ, ਮਤਲਬ ਆਪਣਾ ਉਹ ਇਹ ਨਹੀਂ ਹੈ, ਇਸ ਲੈਵਲ ਤੋਂ, ਵੱਡਾ ਡਰਾਮਾ ਵੀ ਤੇ ਹੋਣਾ ਕੋਈ। ਮਤਲਬ ਇਸ ਲੈਵਲ ਤੋਂ ਤੱਕ ਆਉਣਾ ਕਿ ਆਪਣੀ ਉਹਨਾਂ ਨੇ ਜਿਹੜੀ ਪਪੂਲੈਰਿਟੀ ਆ, ਆਪਣਾ ਵੋਟ ਬੈਂਕ ਹਰ ਸ਼ਹਿਰ ਪੰਜਾਬ 'ਚ ਲੂਜ਼ ਕਰ ਚੁੱਕੇ। ਤਾਂ ਤੁਹਾਨੂੰ ਪਤਾ ਨਾ ਇਸ ਹਾਂ, ਗੱਲ, ਉਹ ਇਹਦੇ ਤੇ ਹੁਣ ਕੋਈ ਦੋ ਰਾਏ ਨਹੀਂ ਹੈ। ਤੇ ਇਹ ਵੀ ਮੇਰੇ ਖਿਆਲ ਕਿਸੇ ਲੀਡਰ ਲਈ ਜਿਹੜਾ ਉਹਦੀ ਜ਼ਿੰਦਗੀ 'ਚ ਇਸ ਤਰ੍ਹਾਂ ਹੋ ਜਾਏ ਤੇ ਇਹ ਕੋਈ ਛੋਟਾ ਨਹੀਂ ਹੁੰਦਾ। ਲੇਕਿਨ ਇਹ ਤੇ ਚੋਈ ਸਾਹਿਬ ਇਹ ਤੇ ਵੇਖੋ ਨਾ, ਹੁਣ ਐਂਟੀ ਸਟੈਬਲਿਸ਼ਮੈਂਟ ਦਾ ਉਹਨਾਂ ਨੇ ਪੂਰਾ PTI ਦੇ ਦੌਰੇ 'ਚ ਆਪਣਾ ਇਮੇਜ ਬਣਾਇਆ, ਤੇ ਇਹ ਗੁਜਰਾਲੇ ਤਕਰੀਰਾਂ ਕੀਤੀਆਂ। ਜਦੋਂ ਪ੍ਰਾਈਮ ਮਿਨਿਸਟਰਸ਼ਿਪ ਤੋਂ ਹਟਾਇਆ ਤੇ ਗਏ, ਮੁਝੇ ਕਿਉਂ ਨਿਕਾਲਾ। ਹੁਣ ਉਹ ਤੇ ਵੋਟ ਕੋਈ ਇੱਜ਼ਤ ਦਿਓ, ਤੇ ਉਹ ਤੇ ਉਹਨਾਂ ਦੀ ਜ਼ਿੰਦਗੀ 'ਚ ਜਿਹੜਾ ਹੋਇਆ, ਉਹਨਾਂ ਨੇ ਫਿਰ ਜਿਹੜਾ ਸਮਝੌਤੇ ਕੀਤੇ ਤੇ ਮਜਬੂਰਨ ਕੀਤੇ ਜਾਂ ਖੁਸ਼ੀ ਨਾਲ ਕੀਤੇ, ਉਹਦੀ ਕੋਈ ਗਿਲਟ ਹੈ ਉਹਨਾਂ ਦੇ ਨਾਲ। ਉੱਥੋਂ ਕੋਈ ਟਰਾਮਾ ਪੈਦਾ ਹੋ ਰਿਹਾ ਮੈਨੂੰ ਲੱਗਦਾ। ਰਾਣਾ ਸਾਹਿਬ ਮੈਨੂੰ ਇਹ ਦੱਸੋ ਕਿ ਉਹ ਬੋਲਣ, ਮਤਲਬ ਬੋਲਣ ਕਿਸ ਚੀਜ਼ ਤੇ? ਉਹ ਪਾਵਰ ਜਿਹੜੇ ਪੰਜਾਬ 'ਚ ਇੰਜੋਏ ਕਰ ਰਹੇ ਉਹਨਾਂ ਦੀ ਬੇਟੀ,
ਹਾਂ। ਠੀਕ ਹੈ, ਇੱਥੇ ਉਹਨਾਂ ਦਾ ਭਰਾ ਪ੍ਰਾਈਮ ਮਿਨਿਸਟਰ। ਹੂੰ। ਠੀਕ ਹੈ ਨਾ, ਮਤਲਬ ਉਹਨਾਂ ਕੋਲ ਸਾਰੀ ਜਿਹੜੀ ਆ ਉਹ ਪੰਜਾਬ ਹੀ ਹੈ ਨਾ ਪਾਕਿਸਤਾਨ ਦਾ। ਹੂੰ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਹਾਂ, ਹਿੱਸਾ ਉਹ ਤੇ ਉਹਨਾਂ ਦੀ ਹਕੂਮਤ ਆ, ਹਾਂ। ਤੇ ਫੈਡਰਲ ਦੀ ਵੀ ਉਹਨਾਂ ਦੀ ਹਕੂਮਤ ਹੈ। ਉਹ ਤੇ ਮਰੀਅਮ ਤੇ ਦੇ ਐਡਵਾਈਜ਼ਰ ਵੀ ਬਣੇ ਹੋਏ ਸਨ। ਸੁਰੇਸ਼ ਤੇ ਉੱਥੇ ਕੈਬਨਿਟ ਦੀ ਮੀਟਿੰਗਾਂ 'ਚ ਵੀ ਬਹਿੰਦੇ ਸਨ ਪੰਜਾਬ ਦੀਆਂ। ਹਾਂ ਬਸ, ਉੱਥੇ ਕਰਦੇ ਸਨ ਗੱਲ ਕਿ ਨਹੀਂ, ਉੱਥੇ ਵਿੱਚ ਉਹ ਕੈਬਨਿਟ ਇਸ਼ਾਰੇ ਦੀ ਨਾਲ ਹੀ ਮੀਟਿੰਗ ਦੱਸਦੇ ਕੋਲ ਸਨ। ਥੋੜੀ ਬਹੁਤੀ ਗੱਲ ਕਰਦੇ ਸੀ, ਲੇਕਿਨ ਚੰਦ ਜੀ ਬੈਠੇ ਨੇ ਤੇ ਫਿਰ ਉਸ ਤੋਂ ਬਾਅਦ ਕੋਈ ਨਜ਼ਰ ਨਹੀਂ ਆਏ। ਥੋੜੀ ਬਹੁਤੀ ਤਨਕੀਦ ਵੀ ਉਹਨਾਂ ਤੇ ਹੋਈ, ਹਾਂ। ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਕੋਈ, ਮੈਨੂੰ ਚਲੋ। ਲੱਗਦਾ ਕੋਈ ਦਰਵਾਜ਼ੇ ਦੇ ਪਿੱਛੇ ਹੀ ਕੋਈ ਉਹਨੂੰ ਹਦਾਇਤ ਦਿੰਦੇ ਨੇ ਮਰੀਮ ਨੂੰ, ਲੇਕਿਨ ਹੁਣ ਤੇ ਇਹ ਨਜ਼ਰਿਆਮ ਜਿਹੜਾ ਤੇ ਕੋਈ ਨਹੀਂ। 27ਵੀਂ ਤਰਮੀਮ ਦਾ ਵੀ ਤੇ ਹੋ ਸਕਦਾ ਨਾ, ਉਹਨਾਂ ਨੂੰ ਦੁੱਖ ਜਿਹੜਾ ਹੋ ਰਿਹਾ ਆਪਣੇ ਹੱਥੋਂ ਜਿਹੜਾ ਹੈ ਨਾ, ਉਹ ਹੁਣ ਫੀਲਡ ਮਾਰਸ਼ਲ ਨੂੰ ਤਾਂ ਹਯਾਤ ਇੰਪਿਊਨਿਟੀ ਤੇ ਫੌਜੀ ਸਟਰਕਚਰ ਤਬਦੀਲੀਆਂ ਪੂਰਾ ਇੰਜ ਲੱਗ ਰਿਹਾ ਹੈ ਕਿ ਤਾਕਤ ਦਾ ਤਵਾਜ਼ਨ ਜਿਹੜਾ ਹੈ ਨਾ, ਉਹ ਚਲਾ ਗਿਆ ਇੱਕ ਸਾਈਡ ਤੇ। ਹੁਣ ਤੇ ਸਿਵਲ ਮਿਲਟਰੀ ਜੇ ਬੈਲੈਂਸ ਵਾਲੀ ਡਿਬੇਟ ਹੀ ਮੁੱਕ ਗਈ। ਮੀਆਂ ਸਾਹਿਬ ਦੇ ਦੌਰ 'ਚ ਇਹ ਤੇ ਚੱਲਦੀ ਸੀ ਨਾ, ਤੇ ਉਹ ਵੀ ਮੁੱਕ ਗਈ। ਇਹ ਵੀ ਹੈ ਤੇ ਨਹੀਂ ਦੁੱਖ ਮੀਆਂ ਸਾਹਿਬ ਨੂੰ। ਨਹੀਂ, ਦੁੱਖ ਤੇ ਮੈਨੂੰ ਲੱਗਦਾ ਉਹਨਾਂ ਨੂੰ ਹੈ ਹੀ ਕੋਈ ਨਹੀਂ। ਦੁੱਖ ਉਹਨਾਂ ਨੂੰ ਅਗਰ ਹੈ ਤਾਂ ਬਸ ਇਹੀ ਹੈ ਕਿ ਉਹਨਾਂ ਦੇ ਥੱਲੇੋਂ ਜ਼ਮੀਨ ਨਿਕਲ ਚੁੱਕੀ ਹੈ। ਬਾਕੀ ਇਹ ਹੈ ਕਿ ਉਹ ਚੁੱਪ ਇਸ ਕਰਕੇ ਨੇ ਕਿ ਉਹਨਾਂ ਕੋਲ ਮੈਨੂੰ ਲੱਗਦਾ ਕਿ ਆਪਣੀ ਪਾਵਰ ਇੰਜੋਏ ਕਰ ਰਹੇ ਨੇ, ਹੂੰ। ਤੇ ਉਹਨਾਂ ਕੋਲ ਹੁਣ ਕੰਟੈਂਟ ਜਾ ਰਿਹਾ। ਤੇ ਕੋਈ ਉਹ ਐਂਟੀ ਐਸਟੈਬਲਿਸ਼ਮੈਂਟ ਗੱਲ ਕਰਦੇ ਸੀ ਤੇ ਲੋਕਾਂ ਨੂੰ ਬੜੀ ਚੰਗੀ ਲੱਗਦੀ ਸੀ, ਉਹ ਤੇ ਕਰ ਨਹੀਂ ਸਕਦੇ। ਤੇ ਹੁਣ ਗੱਲ ਕਰਨ ਕੀ ਰਾਣਾ ਸਾਹਿਬ, ਮੈਨੂੰ ਇਹ ਦੱਸੋ। ਵੈਸੇ ਇਹ ਗੱਲ ਸਹੀ ਹਾਂ, ਹੈ। ਗੱਲ ਕਰਨ ਕੀ ਉਹ। ਇਹ ਚੁੰਗੀ ਸਾਹਿਬ ਤੁਸੀਂ ਬਹੁਤ ਪਤੇ ਦੀ ਗੱਲ ਕੀਤੀ ਕਿ ਉਹਨਾਂ ਨੂੰ ਗੱਲ ਇੱਕੋ ਹੀ ਆਉਂਦੀ ਸੀ। ਉਹ ਹਾਂ। ਗੱਲ ਉਹ ਮੁੱਕ ਗਈ, ਤੇ ਹੁਣ ਕਰਨ ਕੀ। ਤੇ ਆਪਣੇ ਹੱਥੋਂ ਗੱਲ ਮੁਕਾ ਦਿੱਤੀ ਹੋਈ, ਤੇ ਹੋਰ ਦੂਜੀ ਗੱਲ ਆਉਂਦੀ ਕੋਈ ਨਹੀਂ। ਤੇ ਮਹਾਰਾਜ ਮੀਆਂ ਸਾਹਿਬ ਸੁਰੀਲੇ ਵੀ ਬੜੇ ਸਨ, ਸੁਣੇ ਚੋਈ ਸਾਹਿਬ ਗਾਣੇ ਛੜੇ ਸੁਣਦੇ ਵੀ ਸਨ, ਮਿਊਜ਼ਿਕ ਦਾ ਗਾਉਂਦੇ ਵੀ ਸਨ, ਪੂਰੀ ਫੈਮਿਲੀ 'ਚ ਹੈ ਉਹਨਾਂ ਦੇ। ਤੇ ਹੁਣ ਵੀ ਹੁੰਦੀ ਕੋਈ ਮਹਿਫਿਲ ਮੌਸੀਕੀ, ਕੋਈ ਗਾਉਂਦੇ ਗੁੰਦੇ ਨੇ ਕਿ ਉਹ ਗਾਣਾ ਵੀ ਛੱਡਤਾ। ਰਾਣਾ ਸਾਹਿਬ ਮੈਨੂੰ ਲੱਗਦਾ ਹੁਣ ਉਹਨਾਂ ਦੀ ਉਮਰ ਵੀ ਕਾਫੀ ਹੋ ਗਈ ਹੈ, ਤੇ ਉਹ ਲੱਗਦਾ ਇਹ ਹੁਣ ਸ਼ੌਕ ਜਿਹੜੇ ਆ ਉਹ ਕੋਈ ਨਹੀਂ ਅੱਜ ਕੱਲ੍ਹ ਕਰ ਰਹੇ ਨੇ। ਨਹੀਂ, ਤੁਹਾਨੂੰ ਪਤਾ ਨਹੀਂ ਤੇ ਜਰਾ ਕਹਿੰਦਾ ਇਹ ਤੇ ਪਰ ਖਾਬੇ ਖੁੱਬੇ ਖਾਂਦੇ ਨੇ ਉਹ ਹੁਣ ਵੀ। ਨਹੀਂ, ਉਹ ਖਾਬਿਆਂ ਵਾਲੀ ਵੀ ਗੱਲਾਂ ਹੀ ਮਸ਼ਹੂਰ ਅੱਛਾ। ਨੇ। ਖਾਬਿਆਂ ਵਾਲੀ ਗੱਲਾਂ ਹੀ ਮਸ਼ਹੂਰ ਨੇ। ਉਹ ਕੁਝ ਉਹਨਾਂ ਦੇ ਕਰੀਬੀ ਦੋਸਤ ਨੇ ਨਾ, ਉਹ ਦੱਸਦੇ ਨੇ। ਉਹ ਜਿਹੜੇ ਕਰੀਬੀ ਦੋਸਤ ਨਹੀਂ, ਉਹ ਮੀਆਂ ਸਾਹਿਬ ਦੇ ਤੇ ਦੋਸਤ ਵੀ ਕੋਈ ਨਹੀਂ ਰਹੇ ਨਾ, ਜਿਹੜੇ ਉਹਨਾਂ ਦੇ ਕਰੀਬ ਕਰੀਬ ਰਹਿੰਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਖਾਂਦੇ ਨਹੀਂ, ਗੱਲਾਂ ਬੜੀਆਂ ਬਣਾਈਆਂ ਹੋਈਆਂ ਉਹਨਾਂ ਦੀਆਂ। ਅੱਛਾ ਅੱਛਾ ਅੱਛਾ, ਹੋ ਸਕਦਾ। ਤੇ ਜਦੋਂ ਪ੍ਰਾਈਮ ਮਿਨਿਸਟਰ ਦੀ ਵਾਰ ਆਪਰੇਸ਼ਨ ਤੇ ਬੜੇ ਉਹਨਾਂ ਤੇ ਹੋਏ ਸੀ, ਉਹ ਦਿਲਸ਼ਲ ਦੇ, ਉਹ ਤਾਂ ਲੋਕ ਇਹੀ ਸਮਝਦੇ ਸੀ ਕਿ ਜਿਹੜੇ ਉਹ ਪਾਈ ਸ਼ਾਇ ਖਾਦੇ ਉਹਦੀ ਵਜ੍ਹਾ ਨਾਲ ਹੀ ਮਸਲੇ ਮਸਾਇਲ ਹੋਏ ਨੇ। ਹੋ ਸਕਦਾ ਹੈ ਕੋਈ ਬਦਪਰਹੇਜ਼ੀ ਕਰਦੇ ਨੇ। ਬਾਜ਼ ਦਫਾ ਬੰਦਾ ਨਾ ਖਾਣਾ ਘੱਟ ਖਾਂਦਾ, ਤੇ ਉਹ ਵਰਜ਼ਸ਼ ਵਰਜ਼ਸ਼ ਕੋਈ ਨਹੀਂ ਕਰਦਾ। ਤੁਸੀਂ ਤੇ ਅੱਜ ਕੱਲ੍ਹ ਕਰ ਰਹੇ ਹੋ, ਬਹੁਤ ਜੋਗਿੰਗ ਕਰਦੇ ਹੋ, ਤੁਸੀਂ ਨੱਠਦੇ ਹੋ ਪਾਰਕਾਂ ਵਿੱਚ ਜਾ ਕੇ। ਤੇ ਮੀਆਂ ਸਾਹਿਬ ਨਹੀਂ ਕਰਦੇ ਲੱਗਦਾ। ਉਸ ਦੀ ਵਜ੍ਹਾ ਤੋਂ ਉਹਨਾਂ ਦੇ ਸ਼ਰੀਆਨੇ 'ਚ ਨਾ ਉਹ ਘਿਓ ਜੰਮ ਗਿਆ ਹੋਣਾ, ਤੇ ਬਾਕੀ ਹੋਰ ਤੇ ਮੈਨੂੰ ਕੋਈ ਮਸਲਾ ਨਹੀਂ ਲੱਗਦਾ। ਤੇ ਰਾਣਾ ਸਾਹਿਬ, ਪਰ ਮੈਨੂੰ ਇੱਕ, ਮੈਂ ਅਸੈਂਬਲੀ ਦਿਨ ਬੈਠਾ ਸੀ ਉੱਥੇ ਪ੍ਰੈਸ ਗੈਲਰੀ 'ਚ, ਜਦੋਂ ਮੀਆਂ ਸਾਹਿਬ ਤੇ ਇੱਕ ਮੇਰੇ ਗੱਲ ਜ਼ਹਨ 'ਚ ਆਈ, ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ। ਮੇਰੇ ਹੁਣ ਸਵਾਲ ਜ਼ਹਨ 'ਚ ਆ ਗਿਆ, ਇਹ ਕਿ ਤਿੰਨ ਦਫਾ ਦਾ ਪ੍ਰਾਈਮ ਮਿਨਿਸਟਰ, ਬੋਲ ਉਹ ਕਿਉਂ ਰਿਹਾ ਨਹੀਂ। ਹਾਂ। ਉਹਦਾ ਰੋਲ ਕੋਈ ਹੈ ਕੋਈ ਨਹੀਂ, ਨਾ ਪੰਜਾਬ 'ਚ ਨਾ ਇੱਥੇ ਸੈਂਟਰ ਦੇ ਵਿੱਚ। ਤੇ ਉਹ ਐਡਾ ਉਹਨੂੰ ਲਾਲਚ ਕਿਹੜਾ ਸੀ ਵੀ ਉਹਨੇ ਐਮਐਨਏ ਵੀ ਜ਼ਰੂਰ ਬਣਨਾ ਸੀ। ਉਹ ਆਪਣਾ ਨਾ ਵੀ ਪਾਰਲੀਮੈਂਟ ਚਾਹੁੰਦੇ, ਔਰ ਮਤਲਬ ਉਹ ਐਮਐਨਏ ਬੋਲਿਆ ਬਗੈਰ ਸਿਰਫ ਜਿਹੜੀ ਅਮੈਂਡਮੈਂਟਾਂ 'ਚ ਵੋਟ ਕਰਨ ਆਉਂਦਾ। ਨਹੀਂ ਚੌਧਰੀ ਸਾਹਿਬ, ਹਾਂਜੀ। ਐਮਐਨਏ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਵਾਰੀ ਆ ਸਕਦੀ ਕਿਸੇ ਵੀ ਵਕਤ। ਅੱਛਾ। ਹਾਂ। ਉਹ ਫਿਰ ਛੇਤੀ ਛੇਤੀ ਬੰਦਾ ਹਲਫ ਲੈ ਲੈਂਦਾ। ਨਹੀਂ ਤੇ ਪਹਿਲੇ ਤੁਸੀਂ ਜਿਹੜਾ ਹੈ ਨਾ ਇਲੈਕਸ਼ਨ ਲੜੋ, ਜ਼ਿਮਨੀ ਇਲੈਕਸ਼ਨ ਕਰਾਓ, ਜਿਵੇਂ ਸ਼ੌਕਤ ਅਜ਼ੀਜ਼ ਦਾ ਹੋਇਆ ਸੀ, ਬਾਕੀਆਂ ਦੇ ਨਾਲ ਹੁੰਦਾ ਰਿਹਾ। ਤੇ ਤੁਸੀਂ ਪਹਿਲੇ ਇਹ ਕਰੋ, ਤੇ ਉਸ ਤੋਂ ਬਾਅਦ ਤੁਸੀਂ ਫਿਰ ਹਲਫ ਚੁੱਕੋ। ਮੀਆਂ ਸਾਹਿਬ ਨੂੰ ਲੱਗਦਾ ਕੋਈ ਤਾੜ 'ਚ ਹੈ ਨੇ, ਆਪਣੇ ਆਪ ਨੂੰ ਮਹਾਤੀਰ ਮੁਹੰਮਦ ਸਮਝਦੇ ਨੇ। ਹਲੇ ਵੀ ਉਮੀਦਵਾਰ ਨੇ। ਰਾਣਾ ਸਾਹਿਬ, ਬੜੀ ਹੈਰਾਨਕੁਨ ਗੱਲ ਤੁਸੀਂ ਕੀਤੀ ਵੈਸੇ। ਇਹ ਜਦੋਂ ਇਹ 27ਵੀਂ ਤਰਮੀਮ ਤੋਂ ਪਹਿਲੇ ਗੱਲਾਂ ਨਹੀਂ ਸੀ ਹੋ ਰਹੀਆਂ, ਉਹ ਕਹਿੰਦੇ ਸਨ ਕਿ ਅਸੀਂ 5 ਸਾਲ ਕਰ ਦਿਆਂਗੇ, ਤੇ ਮੈਨੂੰ ਵੀ 1.5 ਸਾਲ ਦੇ ਦਿਓ, ਤਾਂ ਕਿ ਜਾਣ ਤੋਂ ਪਹਿਲੇ ਮੈਂ ਕੋਈ ਨਾ ਆਪਣਾ ਕੋਈ ਰਿਕਾਰਡ ਠੀਕ ਕਰ ਲਾਂ। ਤੇ ਇਹ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ। ਲੇਕਿਨ ਉਹ ਤੇ ਫਿਰ ਜਿਹੜਾ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਉਹਨਾਂ ਨੇ ਜ਼ਿਆਦਾ ਲੇਕਿਨ ਗੱਲਾਂ ਇਹ ਕੀਤੀਆਂ ਸੀ। ਮੈਂ ਤੇ ਚੀਜ਼ ਸਾਹਿਬ ਪਰੇਸ਼ਾਨ ਆ ਕਿ ਚਲੋ ਅਗਰ ਮੀਆਂ ਸਾਹਿਬ ਦੀ ਵਾਰੀ ਫਿਰ ਆ ਗਈ, ਤੇ ਫਿਰ ਗੱਲ ਕਰਨਗੇ, ਬੋਲਣਗੇ ਕਿ ਨਹੀਂ। ਨਹੀਂ, ਮੈਨੂੰ ਤਾਂ ਲੱਗਦਾ ਹੁਣ ਸਿਰਫ ਬੋਲਣਗੇ ਉਦੋਂ ਹੀ ਜਦੋਂ ਫੌਜੀ ਨਾਲ ਦੀ ਲੜਾਈ ਹੋਈ, ਪਹਿਲਾ ਗੁੰਗਾ ਵਜ਼ੀਰ ਆਜ਼ਮ ਬਣਾ। ਜਦੋਂ ਐਸਟੈਬਲਿਸ਼ਮੈਂਟ ਨਾਲ ਦੀ ਲੜਾਈ ਹੋਈ, ਤੇ ਉਸ ਦਿਨ ਹੀ ਫਿਰ ਬੋਲਣਗੇ ਦੁਬਾਰਾ। ਤੇ ਫਿਰ ਉਦੋਂ ਕਹਿਣਗੇ ਕਿ ਮੈਂ ਇਸ ਕਰਕੇ ਚੁੱਪ ਸੀਗਾ। ਨਹੀਂ, ਹੁਣ ਤੇ ਲੜਾਈ ਹੋ ਹੀ ਨਹੀਂ ਸਕਦੀ। ਮੈਂ ਕਿਹਾ ਨਾ ਸਿਵਲ ਅੱਛਾ। ਮਿਲਟਰੀ ਨਹੀਂ, ਬੈਲੈਂਸ। ਫਿਰ ਵੀ ਕੋਈ ਪਤਾ ਨਹੀਂ ਲੱਗਦਾ। ਇਮਰਾਨ ਖਾਨ ਦੇ ਦੌਰ 'ਚ ਕਿਹੜਾ ਕੋਈ ਬੰਦਾ ਕਹਿੰਦਾ ਸੀ ਕਿ ਲੜਾਈ ਹੋ ਜਾਏਗੀ। ਨਹੀਂ, ਇਹਨਾਂ ਨੇ 27ਵੀਂ ਤਰਮੀਮ ਕਰਤੀ, ਇਸ ਤੋਂ ਬਾਅਦ ਹੀ ਤੁਹਾਨੂੰ ਲੱਗਦਾ ਹੈ ਕਿ ਕੋਈ ਲੜਾਈ ਤੇ ਹੋਏਗੀ। ਰਾਣਾ ਸਾਹਿਬ ਬਾਜਵੇ ਨੂੰ ਐਕਸਟੈਂਸ਼ਨ ਪੀਟੀਆਈ ਨੇ ਦਿੱਤੀ ਸੀ, ਉਸ ਤੋਂ ਬਾਅਦ ਉਹ ਲੜਾਈ ਹੋ ਗਈ ਸੀ। ਐਕਸਟੈਂਸ਼ਨ ਤੋਂ ਬਾਅਦ ਕੋਈ ਪਤਾ ਤਾਂ ਨਹੀਂ ਲੱਗਦਾ ਨਾ। ਦੇਖੋ, ਇਹਨਾਂ ਦੀ ਆਪਸ ਵਿੱਚ ਲੜਾਈ ਨਹੀਂ ਹੋ ਸਕਦੀ। ਇਹ ਹੁਣ ਮਾਮਲਾਤ ਹੋ ਗਏ ਨੇ ਠੀਕ ਇਹਨਾਂ ਦੇ। ਅੱਛਾ ਜੀ। ਹਾਂ, ਉਹ ਹੁਣ ਜੋ ਕੋਈ ਵੀ ਤਬਦੀਲੀ ਆਏਗੀ ਨਾ, ਉਹ ਬਾਹਰੋਂ ਹੀ ਕੋਈ ਆਣੀ ਹੈ। ਚਲੋ, ਤੁਸੀਂ ਇਹ ਦੱਸੋ ਕਿ ਸਾਡੀ ਐਸਟੈਬਲਿਸ਼ਮੈਂਟ ਦੀ ਹਿਸਟਰੀ ਕੀ, ਜਿਹੜੇ ਨੂੰ ਲੈ ਕੇ ਆਉਂਦੇ ਉਹਨਾਂ ਲੜੇ ਕਿ ਨਹੀਂ ਲੜੇ। ਔਰ ਇਸ ਲਈ ਤੇ ਇਹ 27ਵੀਂ ਤਰਮੀਮ ਕੀਤੀ ਕਿ ਜੀ ਇਹ
ਰਵਾਇਤ ਹੀ ਖਤਮ ਕਰੋ ਲੜਨ ਵਾਲੀ ਪਿਛਲੇ ਨਾਲ ਫਿਰ। ਹਾਂ ਵੈਸੇ ਇਹ ਹੈ ਕਿ ਹੁਣ ਉਹ ਸਟਰੋਂਗ ਹੀ ਨਹੀਂ ਹੈ ਕਿ ਉਹ ਕੋਈ ਹਕੂਮਤ ਜਿਹੜੀ ਸਿਵਲ ਹਕੂਮਤ ਜਿਹੜੀ ਲੜਾਈ ਹੁਣ ਉਹਨਾਂ ਨਾਲ ਹੁਣ ਅਫੋਰਡ ਵੀ ਤੇ ਨਹੀਂ ਕਰ ਹੁਣ ਸਕਦੇ। ਬਿਲਕੁਲ ਹੈ, ਤੇ ਦੇਖੋ ਜੀ ਹੁਣ ਤੇ ਉੱਤੇ ਵੇਖੋ ਜਾਂ ਇਰਦ ਗਿਰਦ ਵੇਖੋ, ਇਹਨਾਂ ਨਾਲ ਨਾ ਵੇਖੋ। ਤੇ ਰਾਣਾ ਸਾਹਿਬ ਜੱਜਾਂ ਦੇ ਅਸਤੀਫੇ ਵੀ ਆਉਣੇ ਸ਼ੁਰੂ ਹੋ ਗਏ ਆ। ਹਾਂ ਦੋ ਉਹ ਤਾਂ ਜੱਜਾਂ ਦੇ ਆ ਗਏ ਨੇ। ਹੋਏ ਹੋਏ, ਹਾਂਜੀ। ਤੇ ਇਹ ਜਿਹੜੇ ਹੁਣ ਅਸਤੀਫੇ ਆਏ ਸਿਰਫ ਸੋਸ਼ਲ ਮੀਡੀਆ ਦੇ ਸ਼ੋਰ ਹੋਗਾ ਹੋਏਗਾ ਜਾਂ ਇਹਨਾਂ ਦਾ ਕੋਈ ਇੰਪੈਕਟ ਵੀ ਹੋਏਗਾ? ਤੁਸੀਂ ਉਹ ਸਿਆਣੇ ਬਿਆਣੇ ਦੇਖੋ ਬੰਦੇ ਹੋ, ਤੇ ਤਜਜ਼ੀਆਕਾਰ ਵੀ ਹੋ। ਸਿਆਣੇ ਬਿਆਣੇ ਤੇ ਤੁਸੀਂ ਹੋ, ਮੈਂ ਤੇ ਐਵੇਂ ਅੱਛਾ। ਕਮੈਂਟ ਕਮੁੰਟ ਕਰ ਦਿੰਦਾ। ਤੇ ਇਹਦਾ ਕੋਈ ਹੋਏਗਾ ਹੋਣਾ ਤੇ ਇੰਪੈਕਟ ਚਾਹੀਦਾ। ਹੋਏਗਾ? ਦੇਖੋ ਜੀ ਸਾਹਿਬ, ਇਹ ਕੋਈ ਮੁਸਤਕਬਲ ਵਿੱਚ ਕੋਈ ਤਹਿਰੀਕ ਬਣੀ ਨਾ, ਹੂੰ। ਇਹ ਇਹਨਾਂ ਦਾ ਰੋਲ ਤੇ ਉਹਦੇ 'ਚ ਫਿਰ ਹੋਣਾ ਆ, ਕਿਉਂਕਿ ਇਹ ਪਹਿਲੇ ਵੀ ਕਰ ਚੁੱਕੇ ਨੇ। ਅਤਰ ਮਿਨੁੱਲਾ ਸਾਹਿਬ ਤੇ ਤੁਹਾਨੂੰ ਪਤਾ ਹੈ ਲੀਡ ਕਰ ਚੁੱਕੇ ਨੇ। ਐਕਟਿਵਿਸਟ ਵੀ ਨਹੀਂ ਅੰਦਰ ਨਾ, ਮੋਹਸਿਨ ਕਿਆਨੀ ਦੇ ਅੰਦਰ ਵੀ ਥੋੜਾ ਜਿਹਾ ਇੱਕ ਨੰਨਾ ਮੁੰਨਾ ਜਿਹਾ ਉਹ ਤਾਂ ਹੈ ਨਾ। activist ਹੈ। ਹਾਂ, ਤੇ ਉਹਨਾਂ 'ਚ ਹੈ ਤੇ ਕਰਨਗੇ। ਕਮ ਸੇ ਕਮ ਪਬਲਿਕ ਓਪੀਨੀਅਨ ਤੇ ਜਿਹੜਾ ਹੈ ਨਾ ਉਸ ਨੂੰ ਤੇ ਮੁਤਾਸਰ ਕਰਨਗੇ ਨਾ, ਕੋਈ ਮੋਟੀਵੇਟ ਕਰਨਗੇ, 12 'ਚ ਜਾਣਗੇ, ਕੋਲ ਵੀ ਲਾਗ ਕਰਨਗੇ, ਹੈ ਜੀ, ਕੋਈ ਟੀਵੀ ਤੇ ਲੇਕਿਨ ਜਾਣਗੇ, ਤੇ ਕੋਈ ਨਾ ਕੁਝ ਤੇ ਕਰਨਗੇ ਹੁਣ। ਇਸ ਤੇ ਵੀ ਇੱਕ ਚੀਜ਼ ਹੈ ਰਾਣਾ ਸਾਹਿਬ, ਹੂੰ ਇਹ ਜੱਜ ਜ਼ਾਹਰਾ ਇਹ ਵੀ ਸਾਰੇ ਐਲੀਟ ਨਾਲ ਤਾਲੁਕ ਰੱਖਦੇ ਨੇ। ਇਹਨਾਂ ਦੀਆਂ ਪ੍ਰਾਪਰਟੀਆਂ, ਬੜੇ ਬੜੇ ਕਾਰ, ਹਰ ਸ਼ੈ ਵਾ। ਤੇ ਜਦੋਂ ਇਹ ਕੰਮ ਕਰਨਗੇ ਤੇ ਮੁਕਤਦਾ ਹਲਕੇ ਇਹਨਾਂ ਉੱਤੇ ਹੱਥ ਸਖਤ ਕਰਨਗੇ ਤੇ ਇਹ ਚੀਜ਼ਾਂ ਉਹ ਛਿਨ ਜਾਣ ਦਾ ਖਤਰਾ, ਤੇ ਇਹ ਅਫੋਰਡ ਕਰ ਸਕਦੇ। ਤੁਹਾਨੂੰ ਪਤਾ ਨਾ ਮਨਸੂਰ ਅਲੀ ਸ਼ਾਹ ਸਾਹਿਬ ਹਾਂ, ਜਿਹੜੇ ਉਹ ਬੜੇ ਵੱਡੇ, ਉਹਨਾਂ ਦਾ ਬਿਜ਼ਨਸ, ਫੈਮਿਲੀ ਬਿਜ਼ਨਸ ਆ ਉਹਨਾਂ ਦਾ। ਨਹੀਂ, ਮੇਰਾ ਖਿਆਲ ਹੈ ਕਿ ਉਹ ਕੈਲਕੂਲੇਸ਼ਨਾਂ ਕੀਤੀਆਂ ਹੁੰਦੀਆਂ ਅੱਛਾ। ਕਿ ਥੋੜਾ ਬਹੁਤਾ ਨੁਕਸਾਨ ਹੋ ਵੀ ਜਾਵੇ ਤੇ ਫਿਰ ਬਾਅਦ ਵਿੱਚ ਜਿਹੜਾ ਨਾ, ਦੇਖੋ ਇਹ ਪਾਵਰ ਲੀਡ ਦਾ ਸਟਰਕਚਰ ਹੀ ਇੰਦਾ ਹੈ ਕਿ ਲੜਾਈ ਹੋ ਵੀ ਜਾਵੇ ਤੇ ਸੁਲ੍ਹਾ ਹੁੰਦੀ ਨਾ, ਫਿਰ ਉਹ ਹਰਜਾਨੇ ਹਰਜੂਨੇ ਦੇ ਦਿੰਦੇ ਨੇ, ਕੋਈ ਹੋਰ ਫੇਵਰ ਮਿਲ ਜਾਂਦੀ, ਉਹਨਾਂ ਚੱਲਦਾ। ਲੇਕਿਨ ਇਹ ਹੈ ਕਿ ਖੜੇ ਤੇ ਹੋਣਾ ਚਾਹੀਦਾ ਨਾ, ਕੋਈ ਲੜਾਈ ਛੜਾਈ ਹੋਵੇ, ਕੋਈ ਖੜਾਕ ਖੜੂਕ ਹੋਣ। ਮਜ਼ਾ ਮੀਆਂ ਸਾਹਿਬ ਤੇ ਖੜਾਕ ਹੀ ਨਹੀਂ ਕਰਦੇ, ਉਹ ਬੋਲਦੇ ਹੀ ਨਹੀਂ, ਤੇ ਖੜਾਕ ਕਿੱਥੋਂ ਕਰਨੇ ਨੇ? ਤੇ ਹੁਣ ਕਾਲਾ ਕੋਟ ਹੀ ਪਾਇਆ ਉਹਨਾਂ ਨੇ, ਕਿਹੜੀ ਅਦਾਲਤ ਜਾਣਗੇ? ਕਾਨਸਟੀਟਿਊਸ਼ਨ ਅਦਾਲਤ ਜਾਣਗੇ, ਕਿੱਥੇ ਜਾਣਗੇ? ਯਾਰ ਸਰ ਜੱਜਾਂ ਦੇ ਕੋਲ ਕਾਲਾ ਕੋਟ ਲਵਾਇਆ ਤੇ ਉਹ ਇਹਨਾਂ ਨੇ ਫਿਰ ਪਾਉਣਾ ਸੀ ਉਹਨੂੰ। ਤੇ ਇਹ ਕੋਈ ਇਸ ਤਰ੍ਹਾਂ ਦੀ ਵੀ ਮੇਰਾ ਖਿਆਲ ਹੈ ਜਿਹੜੀ ਆਏਗੀ ਨਾ 28ਵੀਂ ਤਰਮੀਮ, ਉਹਦੇ 'ਚ ਹੋਣਾ ਚਾਹੀਦਾ ਕਿ ਕੋਈ ਸਿਆਸਤਦਾਨ ਵਕੀਲ ਹੋਵੇ ਨਾ, ਜਿਵੇਂ ਰਬਾਨੀ ਮੀਆਂ ਸਾਹਿਬ, ਜੀ। ਉਹਨਾਂ ਨੂੰ ਚੀਫ ਜਸਟਿਸ ਲਾਇਆ ਜਾ ਸਕਦਾ ਹੈ ਕਾਨਸਟੀਟਿਊਸ਼ਨ ਕੋਰਟ ਦਾ। ਤਜਰਬਾ ਤੇ ਬੜਾ ਹੈ ਨਾ ਇਹਨਾਂ ਦਾ। ਇਹ ਤੇ ਬਿਲਕੁਲ ਹੈ। ਅੱਛਾ, ਇਹ ਹੁਣ ਜ਼ਾਹਰ ਹੈ ਜਿਹੜੀ 27ਵੀਂ ਤਰਮੀਮ ਰਾਣਾ ਸਾਹਿਬ ਹੋ ਗਈ ਆ, ਸੁਪਰੀਮ ਕੋਰਟ ਦਾ ਤੇ ਰੌਲਾ ਗਿਆ ਮੁੱਕ। ਹਾਂ, ਉਹ ਤਾਂ ਹੁਣ ਕਹਿੰਦੇ ਸੈਸ਼ਨ ਕੋਰਟ ਹੀ ਹੋਏਗੀ। ਹਾਂ, ਤੇ ਲੇਕਿਨ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਇਹ ਜਿਹੜੀ ਸਾਡੇ ਲੋਕ ਨੇ ਬੜੇ ਬੜੇ ਅਹੁਦਿਆਂ ਤੇ, ਇਹਨਾਂ ਦੀ ਜਿਹੜੀ ਆ ਲਾਲਚ ਆ, ਇਹ ਕਿੰਨੀ ਕੁ ਹੁੰਦੀ? ਮਤਲਬ ਹੁਣ ਇੱਕ ਜਿਹੜੀ 27ਵੀਂ ਤਰਮੀਮ 'ਚ ਮਜ਼ੀਦ ਤਰਮੀਮ ਹੋਈ ਆ, ਉਹ ਇੱਕ ਚੀਫ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੇ ਸਿਰਫ ਇਹ ਕਰਵਾਈ ਆ ਕਿ ਜਿਹੜਾ ਚੀਫ ਜਸਟਿਸ ਪਾਕਿਸਤਾਨ ਦਾ ਵਰਡ ਆ, ਉਹ ਟਾਈਟਲ ਆ ਉਹਨਾਂ ਦੇ ਕੋਲ ਰਹੇਗਾ ਉਹਨਾਂ ਦੀ ਰਿਟਾਇਰਮੈਂਟ ਦਾ ਤੱਕ। ਉਸ ਤੋਂ ਬਾਅਦ ਜਿਹੜਾ ਉਹ ਫਿਰ ਜਿਹੜਾ ਵੀ ਸਨੈਰਿਟੀ ਤੇ ਹੋਇਆ ਕਰੇਗਾ। ਹਾਂਜੀ। ਬਹਰਾਲ ਮੀਆਂ ਸਾਹਿਬ ਨੂੰ ਇੱਥੇ ਤੇ ਗੱਲ ਹੀ ਕਰਨੀ ਚਾਹੀਦੀ ਸੀ ਨਾ, ਇਹ ਵੀ ਇੰਨੀ ਬੜੀ ਅਹਿਮ ਗੱਲ ਸੀ, ਇਹਦੇ ਤੇ ਵੀ ਉਹਨਾਂ ਨੇ ਗੱਲ ਨਹੀਂ ਕੀਤੀ ਚੋਈ ਸਾਹਿਬ। ਨਹੀਂ, ਉਹ ਤਾਂ ਗੱਲ ਕਰਨੀ ਹੁੰਦੀ ਤੇ ਇਹੀ ਕਰ ਸਕਦੇ ਸੀ ਕਿ ਜਿਹੜੀ ਸੁਪਰੀਮ ਕੋਰਟ ਆ, ਉਹ ਵੀ ਤੇ ਮਾਜ਼ੀ 'ਚ ਤੁਹਾਨੂੰ ਪਤਾ ਵਾ ਉਹਨਾਂ ਨੇ ਬੜੀਆਂ ਮੁਤਨਾਜ਼ਾ ਜਜਮੈਂਟਾਂ ਉਹ ਦਿੱਤੀਆਂ, ਖੋਲਣਾ ਪੈਣਾ ਸੀ ਚੋਈ ਸਾਹਿਬ। ਤੇ ਮੀਆਂ ਸਾਹਿਬ ਨਾਲ ਜ਼ਿਆਦਤੀਆਂ ਕਰਦੇ ਰਹੇ ਨੇ, ਔਰ ਪਾਰਲੀਮੈਂਟ ਨੂੰ ਵੀ ਉਹ ਅੰਡਰਮਾਈਨ ਕਰਦੇ ਰਹੀ ਹੈ ਸੁਪਰੀਮ ਚੋਈ ਕੋਰਟ। ਸਾਹਿਬ ਬਸ ਹੁਣ ਨਾ ਹਾਂਜੀ। ਅਸੀਂ ਮੂੰਹ ਬੰਦ ਕਰੀਏ, ਕਿਤੇ ਅੱਛਾ। ਨਾ ਤਾਂ ਮੂੰਹ ਬੰਦ ਨਾ ਕਰ ਤੇ ਸਾਡਾ ਵੀ ਕਰਾ ਦੇਣ। ਤੇ ਅੱਜ ਹੈ ਵੀ ਇਤਵਾਰ, ਤੇ ਸੰਡੇ ਦਾ ਜਿਹੜਾ ਬ੍ਰੰਚ ਹੁੰਦਾ ਉਹ ਤੇ ਹੁੰਦਾ ਹੀ ਬੜਾ ਮਜ਼ੇਦਾਰ ਹੈ। ਤੇ ਕਰਨੇ ਕੋਈ ਤਿਆਰੀ ਬ੍ਰੰਚ ਦੀ, ਤੇ ਸਰਦੀਆਂ ਆਈਆਂ ਨੇ, ਅੱਜ ਸਾਗ ਨਹੀਂ ਖਾਣਾ, ਪਿਛਲੀ ਵਾਰ ਖਾ ਲਿਆ ਸੀ। ਕੋਈ ਹੋਰ ਸ਼ਾਇਦ ਲੱਭਦੇ ਆ, ਕੋਈ ਗੱਲ ਕਰਨੀ ਹੋਵੇ ਕੰਮ ਦੀ ਤੇ ਕਰ ਲਓ, ਨਹੀਂ ਤੇ ਫਿਰ ਚੁੱਪ ਕਰ ਜਾਓ। ਚਲੋ ਫਿਰ ਅੱਜ ਕੋਈ ਅੰਗਰੇਜ਼ੀ ਨਾਸ਼ਤਾ ਨਾ ਕਰ ਲਈਏ ਜੀ, ਕਾਫੀ ਦਿਨ ਹੋ ਗਏ, ਕਦੀ ਕਦੀ ਕਰ ਲੈਣਾ ਚਾਹੀਦਾ। ਆਹੋ, ਕੋਈ ਆਮਲੇਟ ਤੇ ਇਹ ਉਹ ਖਾਂਦੇ ਆ ਜਾ ਕੇ, ਕੰਟੀਨੈਂਟਲ ਬ੍ਰੇਕਫਾਸਟ। ਲਓ ਜੀ, ਤੁਸੀਂ ਵੀ ਕਰੋ, ਰੋਟੀ ਖਾਓ, ਮੂਲੀ ਵਾਲੇ ਪਰਾਠੇ ਖਾਓ, ਆਲੂ ਮੇਥੀ ਖਾਓ, ਮੂਲੀ ਦੀ ਭੁਜੀਆ ਖਾਓ, ਸਾਗ ਖਾਓ, ਹੈ ਜੀ। ਤੇ ਅੱਜ ਕੱਲ੍ਹ ਤੇ ਮਕਈ ਦੀ ਰੋਟੀ ਵੀ ਆ ਗਈ ਹੈ, ਬਾਜਰੇ ਦੀ ਰੋਟੀ ਖਾਓ, ਖਾਂਦੇ ਰਹੋ, ਲੇਕਿਨ ਇੰਨਾ ਨਾ ਖਾਓ ਕਿ ਫਿਰ ਤੁਹਾਨੂੰ ਫਿਰ ਆਪਰੇਸ਼ਨ ਕਰਾਉਣੇ ਪੈਣ, ਉਸ ਤੋਂ ਬਾਅਦ ਤੁਹਾਡੀ ਵੀ ਬੋਲਣੀ ਬੰਦ ਹੋ ਜਾਵੇ। ਅੱਜ ਲਈ ਇੰਨਾ ਹੀ, ਤੇ ਰੱਬ ਰਾਖਾ, ਮਿਲਾਂਗੇ ਫਿਰ ਅਗਲੇ ਹਫਤੇ ਵਾਲੇ ਦਿਨ। ਲਓ ਜੀ, ਅੱਲਾ ਦੇ ਹਵਾਲੇ।